ਅਸਲਾਮੁਅਲੈਕੁਮ। ਗੁੱਡ ਮਾਰਨਿੰਗ ਸੋਹਣਿਓ, ਗੁੱਡ ਮਾਰਨਿੰਗ। ਸ਼ਾਮ ਦੇ 7:30 ਵੱਜ ਚੁੱਕੇ ਨੇ ਔਰ ਦੇਖ ਲਓ ਸੁਬਾਹ ਪੂਰਾ ਦਿਨ ਬਦਲ ਰਹੇ ਨੇ, ਹੁਣ ਧੁੱਪ ਨਿਕਲ ਆਈ ਏ ਅਤੇ ਅਸੀਂ ਧੁੱਪ ਦਾ ਫਾਇਦਾ ਚੁੱਕ ਕੇ ਸੋਚਿਆ ਇੱਕ ਸਟੋਰ 'ਤੇ ਅਸੀਂ ਜਾਣਾ ਸੀ, ਬੱਚਿਆਂ ਦਾ ਕੋਈ ਸਮਾਨ ਲੈਣਾ ਸੀ। ਅਸੀਂ ਨਿਕਲ ਪਏ ਹਾਂ ਘਰੋਂ। ਯਾਹੀਆ ਸਾਹਿਬ ਬੜੇ ਮਜ਼ੇ ਨਾਲ ਗੱਡੀ 'ਚ ਬੈਠੇ ਨੇ ਬਈ, ਪਤਾ ਨਹੀਂ ਕੀ ਪਸ਼ਤੋ ਬੋਲੀ ਜਾ ਰਹੀ ਹੈ ਜਿਹੜੀ ਸਾਨੂੰ ਸਮਝ ਨਹੀਂ ਆ ਰਹੀ, ਅਲਫਾਜ਼ ਸਮਝ ਨਹੀਂ ਆ ਰਹੇ, ਲੇਕਿਨ ਬੜੀ ਮੂਡ ਵਿੱਚ ਹੈ ਮੁੰਡਾ। ਸਫ਼ਰ ਸਾਡਾ ਜਾਰੀ ਏ। ਧੁੱਪ ਦੀ ਵਜ੍ਹਾ ਨਾਲ ਬਾਹਰ ਦਾ ਮੰਜ਼ਰ ਬੜਾ ਪਿਆ ਚੰਗਾ ਲੱਗਦਾ ਵੇ, ਨਿਖਰਿਆ ਨਿਖਰਿਆ, ਅਤੇ ਹਰ ਚੀਜ਼ ਵਾਜ਼ੇ ਔਰ ਸਾਫ਼ ਨਜ਼ਰ ਆਉਂਦੀ ਹੈ। ਯੂਕੇ ਦੀ ਖੂਬੀ ਇਹ ਹੀ ਹੈ ਕਿ ਇੱਥੇ ਤੁਸੀਂ ਕਿਤੇ ਵੀ ਬਾਹਰ ਨਿਕਲੋ ਤੁਹਾਨੂੰ ਗ੍ਰੀਨਰੀ ਨਜ਼ਰ ਆਉਂਦੀ ਹੈ। B&M 'ਤੇ ਪਹੁੰਚ ਚੁੱਕੇ ਅਸੀਂ। B&M ਸਟੋਰ 'ਤੇ ਬਾਹਰ ਮਸ਼ਹੂਰ ਸਟੋਰ ਹੈ, ਇੱਥੇ ਅਸੀਂ ਪਹੁੰਚੇ ਹਾਂ ਅਤੇ ਆਉਂਦੇ ਹੀ ਸਾਨੂੰ ਬੂਟੇ ਨਜ਼ਰ ਆ ਗਏ ਨੇ। ਇਹ ਸੋਹਣੇ ਸੋਹਣੇ ਫੁੱਲਾਂ ਵਾਲੇ ਪਨੀਰੀਏ ਛੋਟੇ ਛੋਟੇ ਗਮਲਿਆਂ ਦੇ ਵਿੱਚ ਲਾਇਆ ਹੁੰਦਾ ਵੇ, ਬਾਸਕਟ ਟਾਈਪ ਬਣੇ ਹੁੰਦੇ ਨੇ ਔਰ ਫਿਰ ਤੁਸੀਂ ਇਹਨਾਂ ਨੂੰ ਲੈ ਕੇ ਜਾ ਕੇ ਆਪਣੀ ਗਾਰਡਨਿੰਗ ਕਰ ਲਵੋ। ਇਸ ਤਰ੍ਹਾਂ ਇੱਕ ਪੂਰੀ ਬਾਸਕਟ ਮਿਲ ਜਾਂਦੀ ਹੈ, ਮੁਖਤਲਿਫ ਜਗ੍ਹਾ 'ਤੇ ਲਾ ਲਵੋ ਜਾਂ ਉਹਨਾਂ ਨੂੰ ਇਕੱਠਿਆਂ ਨੂੰ ਲਾ ਦੇਵੋ। ਇਹ ਸਾਰਾ ਕਿਉਂਕਿ ਅੱਜ ਕੱਲ੍ਹ ਸੀਜ਼ਨ ਐਸਾ ਵੇ ਕਿ ਲੋਕ ਗਾਰਡਨਿੰਗ ਦਾ ਬੜਾ ਸ਼ੌਕ ਰੱਖਦੇ ਨੇ ਔਰ ਇੱਥੋਂ ਲੈ ਕੇ ਜਾਂਦੇ ਨੇ। ਅਤੇ ਇਹ ਵਾਲਾ ਜਿਹੜਾ ਨਾ ਪੌਦਾ ਮੈਨੂੰ ਬੜਾ ਚੰਗਾ ਲੱਗਦਾ ਵੇ। ਇਹ ਅਸੀਂ ਇੱਕ ਦਫਾ ਕਿਸੇ ਕਿਰਾਏ 'ਤੇ ਰਹਿੰਦੇ ਹੁੰਦੇ ਸੀ, ਪ੍ਰੈਸਟਨ, ਉਹਦੇ ਘਰ ਦੇ ਬਾਹਰ ਲੱਗਿਆ ਹੋਇਆ ਸੀ। ਬਹੁਤ ਹੀ ਖੂਬਸੂਰਤ ਇਹ ਲੱਗਦਾ ਸੀ, ਲਾਲ ਲਾਲ ਡੋਡੀਆਂ ਜਿਹੀਆਂ, ਔਰ ਇੰਨਾ ਪਿਆਰਾ ਇਹ ਲੱਗਦਾ ਵੇ ਨਾ ਬੜਾ ਹੋ ਕੇ। ਮੇਰਾ ਦਿਲ ਚਾਹ ਰਿਹਾ ਸੀ ਕਿ ਮੈਂ ਲੈ ਲਵਾਂ ਇੱਕ ਪੌਦਾ ਅਤੇ ਅਸੀਂ ਵੀ ਜਾ ਕੇ ਲਾ ਲਵਾਂਗੇ, ਪਰ ਇੰਨੀਆਂ ਤੇਜ਼ ਹਵਾਵਾਂ ਨੇ ਅੱਜ ਕੱਲ੍ਹ, ਬਾਰਿਸ਼ ਇੰਨੀ ਜ਼ਿਆਦਾ ਹੋ ਰਹੀ ਹੈ ਕਿ ਇਹ ਬਚਣਾ ਹੀ ਨਹੀਂ। ਇਸ ਤੋਂ ਫਿਰ ਇਰਾਦਾ ਮੁਲਤਵੀ ਕਰ ਦਿੱਤਾ ਕਿ ਚਲੋ ਥੋੜ੍ਹਾ ਮੌਸਮ ਬਿਹਤਰ ਹੋਏਗਾ ਅਤੇ ਲੈ ਕੇ ਲਾ ਲਵਾਂਗੇ। ਫੁੱਲ ਹੀ ਫੁੱਲ ਹਰ ਪਾਸੇ ਤੁਹਾਨੂੰ ਨਜ਼ਰ ਆ ਰਹੇ ਨੇ ਅਤੇ ਅੰਦਰ ਅਸੀਂ ਦਾਖਲ ਹੋ ਚੁੱਕੇ ਹਾਂ ਤਾਂ ਅੰਦਰ ਦਾਖਲ ਹੁੰਦੇ ਵੀ ਸਾਨੂੰ ਫੁੱਲ ਹੀ ਨਜ਼ਰ ਆ ਰਹੇ ਨੇ। ਬਹੁਤ ਬੜਾ ਸਟੋਰ ਹੈ, ਇੱਥੇ ਤੁਹਾਨੂੰ ਹਰ ਚੀਜ਼ ਦੀ ਡੈਕੋਰੇਸ਼ਨ ਦਾ ਸਮਾਨ ਔਰ ਬਹੁਤ ਚੀਜ਼ਾਂ ਮਿਲ ਜਾਂਦੀਆਂ ਨੇ। ਦੇਖੋ ਕਿੰਨੇ ਖੂਬਸੂਰਤ ਚੀਜ਼ਾਂ ਬਣੀਆਂ ਹੋਈਆਂ ਨੇ, ਇੰਨਾ ਅੱਛਾ ਲੱਗਦਾ ਪਿਆ, ਹੱਥ ਹੱਥ ਲਾ ਕੇ ਮੈਨੂੰ ਤਾਂ ਬੜਾ ਪਿਆ ਚੰਗਾ ਲੱਗਦਾ ਵੇ। ਦੇਖਦੇ ਜਾ ਰਹੇ ਹਾਂ ਜੀ ਅਸੀਂ, ਨਾਲ ਨਾਲ ਖੂਬਸੂਰਤ ਚੀਜ਼ਾਂ ਤੁਹਾਨੂੰ ਨਜ਼ਰ ਆਉਂਦੀਆਂ ਜਾ ਰਹੀਆਂ ਨੇ। ਦੇਖਦੇ ਜਾਓ ਤੁਸੀਂ। ਛੋਟੇ ਛੋਟੇ ਡੈਕੋਰੇਸ਼ਨ ਪੀਸ ਲੋਕ ਇਸ ਤਰ੍ਹਾਂ ਵਾਲ ਦੇ ਉੱਪਰ ਲਾ ਦਿੰਦੇ ਨੇ, ਬਾਹਰ ਗਾਰਡਨਿੰਗ 'ਤੇ ਇਸਤੇਮਾਲ ਆਉਂਦੀਆਂ ਨੇ। ਬਾਥਰੂਮ ਵਿੱਚ ਵੀ ਲੋਕ ਛੋਟੇ ਛੋਟੇ ਇਸ ਤਰ੍ਹਾਂ ਦੇ ਰੱਖਦੇ ਨੇ, ਸਾਈਡ ਟੇਬਲ 'ਤੇ ਬੱਚੇ ਰੱਖਦੇ ਨੇ। ਇਸ ਤਰ੍ਹਾਂ ਦੇ ਛੋਟੇ ਛੋਟੇ ਜਿਹੜੇ ਨਾ ਬਹੁਤ ਜ਼ਿਆਦਾ ਇਸਤੇਮਾਲ ਸਾਡੇ ਵੀ ਬੱਚਿਆਂ ਨੇ, ਰਾਫੇ ਨੇ ਔਰ ਯੂਸਫ ਨੇ ਆਪਣੇ ਸਾਈਡ ਟੇਬਲ 'ਤੇ ਇਸ ਤਰ੍ਹਾਂ ਦੀ ਚੀਜ਼ਾਂ ਰੱਖੀਆਂ ਹੁੰਦੀਆਂ ਨੇ। ਖੂਬਸੂਰਤ ਚੀਜ਼ਾਂ ਤੁਹਾਨੂੰ ਮਿਲਣਗੀਆਂ ਔਰ ਇੰਨੇ ਡਿਜ਼ਾਈਨ ਨੇ। ਇਹ ਨਾਲ ਤੁਹਾਨੂੰ ਜੀ ਕੈਂਡਲਸ ਨਜ਼ਰ ਆ ਗਈਆਂ ਨੇ। ਕੈਂਡਲ ਬਹੁਤ ਇਸ 'ਤੇ ਇਸਤੇਮਾਲ ਹੁੰਦੀ ਹੈ। ਕੈਂਡਲ ਲਾਈਟ ਡਿਨਰ ਤਾਂ ਤੁਸੀਂ ਸੁਣਿਆ ਹੀ ਹੈ, ਲੇਕਿਨ ਇਹਨਾਂ ਦੇ ਹਰ ਵਕਤ ਇਸਤੇਮਾਲ ਹੁੰਦੇ ਨੇ ਕਿਉਂਕਿ ਘਰ ਬੰਦ ਰਹਿਣ ਦੀ ਵਜ੍ਹਾ ਦੇ ਨਾਲ ਇੱਕ ਸਮੈਲ ਜੀ ਆ ਜਾਂਦੀ ਹੈ ਘਰਾਂ ਵਿੱਚ। ਇਸ ਤੋਂ ਫਿਰ ਕੈਂਡਲ ਜਲਾਈ ਜਾਂਦੀ ਹੈ ਤਾਂ ਕਿ ਖੁਸ਼ਬੂ ਘਰ ਵਿੱਚ ਰਵੇ। ਬਹੁਤ ਸਾਰੀ ਹੋਰ ਚੀਜ਼ਾਂ ਵੀ ਨੇ, ਲੇਕਿਨ ਕੈਂਡਲ ਜਿਹੜੀ ਹੈ ਬਹੁਤ ਜ਼ਿਆਦਾ ਇੱਥੇ ਇਸਤੇਮਾਲ ਹੁੰਦੀ ਹੈ। ਘੜੀਆਂ ਵਾਲਾ ਸੈਕਸ਼ਨ ਹੈ, ਸਾਦੀਆਂ ਸਾਦੀਆਂ ਕਿੰਨੀਆਂ ਸੋਹਣੀਆਂ ਜੀ ਘੜੀਆਂ ਤੁਹਾਨੂੰ ਨਜ਼ਰ ਆ ਰਹੀਆਂ। ਡਿਜ਼ਾਈਨ ਵਾਲੀਆਂ ਵੀ ਨੇ ਔਰ ਸਾਦੀਆਂ ਵੀ ਨੇ, ਰੰਗ ਬਿਰੰਗੀਆਂ ਵੀ ਨੇ। ਬਹੁਤ ਵਰਾਇਟੀ ਇੱਥੇ ਤੁਹਾਨੂੰ ਨਜ਼ਰ ਆ ਰਹੀ ਹੈ। ਇਹ ਤਾਂ ਦੇਖ ਕੇ ਮੈਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਅਲਾਦੀਨ ਦਾ ਚਿਰਾਗ ਨਹੀਂ ਹੁੰਦਾ ਕਿਆ ਹੁਕਮ ਹੈ ਮੇਰੇ ਆਕਾ, ਉਹ ਜਿਨ ਕਹਿੰਦਾ ਹੁੰਦਾ ਸੀ। ਬਿਲਕੁਲ ਉਹੀ ਚੀਜ਼ ਜਿਹੜੀ ਹੈ ਨਾ, ਮੈਨੂੰ ਇਸ ਤਰ੍ਹਾਂ ਲੱਗ ਰਿਹਾ ਕਿ ਅਲਾਦੀਨ ਦਾ ਚਿਰਾਗ ਇੱਥੇ ਪਿਆ ਵੇ। ਬਾਸਕਿਟਸ ਕਿੰਨੀਆਂ ਪਿਆਰੀਆਂ ਲੱਗ ਰਹੀਆਂ ਨੇ। ਖੂਬਸੂਰਤ ਡੈਕੋਰੇਸ਼ਨ ਆਈਟਮ ਜਿਹੜੇ ਨੇ, ख़त्म ਹੋਣ ਦਾ ਸਿਲਸਿਲਾ ਹੀ ਨਹੀਂ ਹੋ ਰਿਹਾ ਕਿ ਬਈ ख़त्म ਹੋਣ, ਅੱਗੇ ਵੱਧਦੀ ਜਾ ਰਹੀਆਂ ਔਰ ਦੇਖਦੀ ਜਾ ਰਹੀ ਹਾਂ। ਬੜੀ ਪਿਆਰੀ ਪਿਆਰੀ ਚੀਜ਼ਾਂ ਇੱਥੇ ਨਜ਼ਰ ਆ ਰਹੀਆਂ ਨੇ। ਦੇਖਦੇ ਜਾਓ ਬਈ, ਤੁਸੀਂ ਦੇਖਦੇ ਜਾਓ, ਮੈਂ ਵੀ ਦੇਖਦੀ ਜਾ ਰਹੀ ਹਾਂ, ਮੇਰੇ ਨਾਲ ਨਾਲ ਤੁਸੀਂ ਵੀ ਦੇਖਦੇ ਜਾਓ। ਸਾਰਾ ਕੈਂਡਲ ਸੈਕਸ਼ਨ ਚੱਲ ਰਿਹਾ, ਕਿੰਨਾ ਪਿਆਰਾ ਫੁੱਲ ਬਣੀ ਹੋਈ ਹੈ। ਅਸੀਂ ਜੋ ਛੋਟੇ ਹੁੰਦੇ ਸਾਂ ਉਦੋਂ ਤਾਂ ਬਸ ਇੱਕ ਮੋਮਬੱਤੀ ਹੁੰਦੀ ਸੀ, ਸਿੱਧੀ ਸਿੱਧੀ ਜਿਹੀ। ਜਦੋਂ ਲਾਈਟ ਚਲੀ ਜਾਂਦੀ ਸੀ ਅਤੇ ਮੋਮਬੱਤੀ ਬਾਲ ਲਵੋ ਬਈ, ਅਤੇ ਉਹਦਾ ਇੱਕ ਟਿਪਕਾ ਇਸ ਤਰ੍ਹਾਂ ਪਲੇਟ ਵਿੱਚ ਉਲਟਾ ਕਰਕੇ ਕਰਨੇ ਸਾਂ ਔਰ ਫਿਰ ਉਹ ਉਹਦੇ ਉੱਤੇ ਜਮਾ ਦਿੱਤਾ ਜਾਂਦਾ ਸੀ ਕਿ ਵੀ ਚਲੋ ਪਲੇਟ ਚੁੱਕ ਕੇ ਫਿਰ ਭੱਜੀ ਫਿਰਨੇ ਸਾਂ ਸਾਰੇ ਪਾਸੇ। ਲੇਕਿਨ ਅੱਜ ਕੱਲ੍ਹ ਤਾਂ ਬਹੁਤ ਖੂਬਸੂਰਤ ਚੀਜ਼ਾਂ ਨੇ। ਲਾਈਟ ਸ਼ੇਡਸ ਦੇਖੋ ਕਿੰਨੇ ਪਿਆਰੇ ਪਏ ਹੋਏ ਨੇ। ਲੱਕੜੀ ਵਾਲੇ ਵੀ ਮਿਲ ਜਾਣਗੇ ਤੁਹਾਨੂੰ, ਪਲਾਸਟਿਕ ਵਾਲੇ ਵੀ ਮਿਲ ਜਾਣਗੇ। ਇਹ ਵੀ ਇੱਥੇ ਬਹੁਤ ਜ਼ਿਆਦਾ ਇਸਤੇਮਾਲ ਹੁੰਦੇ ਨੇ। ਲੈਂਪ ਔਰ ਲਾਈਟ ਸ਼ੇਡਸ, ਇਸ ਤਰ੍ਹਾਂ ਬਹੁਤ ਚੀਜ਼ਾਂ ਇਸਤੇਮਾਲ ਹੁੰਦੀਆਂ ਨੇ ਇੱਥੇ।
ਲੈਂਪ ਸਪੈਸ਼ਲੀ ਬਹੁਤ ਇਸਤੇਮਾਲ ਕਰਦੇ ਨੇ। ਇਹ ਦੇਖੋ ਸਾਰੇ ਲੈਂਪ ਦੇ ਸ਼ੇਡ ਨੇ ਇੱਥੇ। ਸਾਰੇ ਹਰ ਮੁਲਕ ਦੀ ਇੱਕ ਖਾਸ ਇੱਕ ਹੁੰਦੀ ਹੈ ਨਾ ਕਿ ਉਹਨਾਂ ਦਾ ਇੱਕ ਰੱਖ ਰਖਾਓ ਜਾਂ ਸਕਾਫਤ ਕਹਿ ਲਓ ਜਾਂ ਉਹਨਾਂ ਦੀ ਆਦਤ ਕਹਿ ਲਓ, ਜਾਂ ਜੋ ਚੀਜ਼ ਜ਼ਿਆਦਾ ਇਸਤੇਮਾਲ ਹੁੰਦੀ ਹੈ। ਇੱਥੇ ਵੀ ਲਾਈਟਸ ਵਗੈਰਾ ਦਾ ਬੜਾ ਇਸਤੇਮਾਲ ਹੁੰਦਾ। ਇਸ ਤਰ੍ਹਾਂ ਦੀ ਲਾਈਟ ਸਾਡੇ ਘਰ ਵੀ ਡਰਾਇੰਗ ਰੂਮ ਵਿੱਚ ਲੱਗੀ ਹੋਈ ਹੈ। ਸੇਮ ਹੈ ਡਿਜ਼ਾਈਨ ਜਿਹੜਾ ਨਾ ਪਿਆ ਲੱਗਿਆ ਹੋਇਆ ਵੇ, ਅਤੇ ਮੈਨੂੰ ਨਜ਼ਰ ਆ ਗਿਆ ਲਓ ਬਈ ਸਾਡੇ ਘਰ ਵਾਲਾ ਡਿਜ਼ਾਇਨ ਵੀ ਪਿਆ ਵੇ। ਅਤੇ ਫਿਰ ਦੇਖਦੇ ਜਾਓ, ਇੰਨਾ ਜ਼ਿਆਦਾ ਵਰਾਇਟੀ ਹੈ ਤੁਹਾਨੂੰ ਸਮਝ ਹੀ ਨਹੀਂ ਲੱਗੇਗੀ। ਅਤੇ ਲਓ ਬਈ ਇਹ ਦੇਖ ਲਓ ਬਰਤਨਾਂ ਵਾਲਾ ਸੈਕਸ਼ਨ ਆ ਗਿਆ। ਇਹ ਚਮਚ ਰੱਖਣ ਵਾਸਤੇ, ਕਿ ਚਮਚ ਤੁਸੀਂ ਪਕਾਉਂਦੇ ਪਕਾਉਂਦੇ ਰੱਖਣਾ ਵੇ, ਉਹਦੇ ਵਾਸਤੇ ਵੀ ਇੱਕ ਚੀਜ਼ ਦਰਿਆਫਤ ਹੋ ਚੁੱਕੀ ਹੈ ਕਿ ਇਹਦੇ ਵਿੱਚ ਚਮਚ ਰੱਖੋ ਤੁਸੀਂ। ਪਲੇਟ, ਕੱਪ ਔਰ ਡਿਨਰ ਸੈਟ, ਬਹੁਤ ਚੀਜ਼ਾਂ ਤੁਹਾਨੂੰ ਨਜ਼ਰ ਆਉਣੀਆਂ। ਰੰਗ ਬਿਰੰਗੇ ਮੱਗ ਨਜ਼ਰ ਆ ਰਹੇ ਨੇ। ਇਹ ਮੈਨੂੰ ਬੜਾ ਚੰਗਾ ਲੱਗਿਆ। ਦੇਖੋ ਕਿੰਨਾ ਪਿਆਰਾ ਵੇ, ਖੁੱਲ੍ਹਾ ਜਿਹਾ ਕੱਪ ਹੈ ਔਰ ਇਹਦਾ ਹੈਂਡਲ ਵੀ ਬੜਾ ਅੱਛਾ ਬਣਿਆ ਹੋਇਆ। ਲਓ ਬਈ ਇਹ ਵੀ ਬੜਾ ਲਾਈਟ ਵੇਟ ਹੈ। ਬੜੇ ਖੂਬਸੂਰਤ ਮੱਗ ਪਏ ਨੇ ਇੱਥੇ। ਮੈਨੂੰ ਤਾਂ ਜ਼ਰਾ ਖੁੱਲ੍ਹਾ ਔਰ ਹੈਂਡਲ ਜਿਹਦਾ ਅੱਛਾ ਹੋਵੇ ਉਹ ਅੱਛਾ ਲੱਗਦਾ ਵੇ। ਇੱਥੇ ਜ਼ਿਆਦਾਤਰ 4 ਅਫਰਾਦ ਦਾ ਡਿਨਰ ਸੈੱਟ ਮਿਲਦਾ ਵੇ। 4 ਸੂਪ ਪੀਣ ਵਾਲੇ ਬਾਉਲ ਔਰ 4 ਪਲੇਟਾਂ ਵੱਡੀਆਂ ਜਿਹੜੀਆਂ ਹੁੰਦੀਆਂ ਨੇ, ਔਰ 4 ਪਿਆਲੀਆਂ ਸੂਪ ਪੀਣ ਵਾਲੀਆਂ। ਇਸ ਤਰ੍ਹਾਂ ਮੁਖਤਲਿਫ ਚੀਜ਼ਾਂ ਜ਼ਿਆਦਾਤਰ 4 ਦਾ ਮਿਲਦਾ ਵੇ ਸੈੱਟ। ਸਾਡੇ ਡਿਨਰ ਸੈੱਟ ਜਿਹੜੇ ਮਿਲਦੇ ਨੇ 12 ਬੰਦਿਆਂ ਦਾ ਡਿਨਰ ਸੈੱਟ ਜੀ, 6 ਬੰਦਿਆਂ ਦਾ ਡਿਨਰ ਸੈੱਟ। ਇੱਥੇ 4 ਦਾ ਸੈੱਟ ਮਿਲਦਾ ਜ਼ਿਆਦਾਤਰ। ਲੋਕ ਫਿਰ 2 ਜਿਹਨਾਂ ਦੇ ਜ਼ਿਆਦਾ ਅਫਰਾਦ ਹੁੰਦੇ ਨੇ 2 ਸੈੱਟ ਚੁੱਕ ਲੈਂਦੇ ਨੇ। ਲਓ ਬਈ ਦੇਖ ਲਵੋ, ਮੁਖਤਲਿਫ ਚੀਜ਼ਾਂ ਇੱਥੇ ਨਜ਼ਰ ਆਉਂਦੀਆਂ ਜਾ ਰਹੀਆਂ ਨੇ ਅਤੇ ਮੈਂ ਚੱਲਦੀ ਜਾ ਰਹੀ ਹਾਂ, ਤੁਹਾਨੂੰ ਤੁਸੀਂ ਦੇਖਦੇ ਜਾਓ। ਇੰਨੀਆਂ ਜ਼ਿਆਦਾ ਸਮਾਨ ਹੈ ਕਿ ਮੈਂ ਤੁਹਾਨੂੰ ਦੱਸਣ ਲਗਾਂਗੀ ਤਾਂ ਬਸ ਬਹੁਤ ਲੰਬਾ ਹੋ ਜਾਏਗਾ। ਪਰ ਕਟਿੰਗ ਬੋਰਡ ਦੇਖੋ ਕਿੰਨੇ ਖੂਬਸੂਰਤ ਕਟਿੰਗ ਬੋਰਡ ਨੇ। ਇੰਨੀ ਵੈਰਾਇਟੀ, ਕਿਸੇ ਵੀ ਸਟੋਰ 'ਚ ਤੁਸੀਂ ਚਲੇ ਜਾਵੋ ਤੁਹਾਨੂੰ ਇੰਨੀ ਵੈਰਾਇਟੀ ਨਜ਼ਰ ਆਉਂਦੀ ਹੈ ਕਿ ਤੁਸੀਂ ਇੱਕ ਇੱਕ ਚੀਜ਼ ਨਹੀਂ ਦੱਸ ਸਕਦੇ ਹੋ। ਬਹਰਹਾਲ ਮੈਂ ਕੈਮਰਾ ਘੁਮਾਉਂਦੀ ਜਾ ਰਹੀ ਹਾਂ। ਬੇਕਿੰਗ ਆਈਟਮ ਨਜ਼ਰ ਆ ਰਹੇ ਨੇ, ਸਪੈਸ਼ਲਾ ਵਗੈਰਾ ਚੀਜ਼ਾਂ ਇਸ ਤਰ੍ਹਾਂ ਦੀ ਫੈਂਟਣ ਵਾਲੇ, ਔਰ ਇਹ ਸਾਰਾ ਜਿਹੜਾ ਕੜਾਹੀਆਂ ਔਰ ਪੈਨ ਵਗੈਰਾ ਮੁਖਤਲਿਫ ਤੁਹਾਨੂੰ ਨਜ਼ਰ ਆ ਰਹੇ ਨੇ। ਜ਼ਬਰਦਸਤ ਕਿਸਮ ਦੀਆਂ ਚੀਜ਼ਾਂ ਨੇ, ਇਹਨਾਂ ਦੀ ਵੈਰਾਇਟੀ ਬਹੁਤ ਅੱਛੀ ਹੈ। ਇਹ ਵੀ ਇਸ ਤਰ੍ਹਾਂ ਹੀ ਸਟੋਰ। ਇਹ ਦੇਖੋ ਡੈਕੋਰੇਸ਼ਨ ਹੋਏ ਹੋਏ ਕਿੰਨੀ ਸੋਹਣੀ ਤਿਤਲੀ ਬਣੀ। ਤਿਤਲੀ ਹੂੰ ਮੈਂ, ਤਿਤਲੀ ਹੂੰ, ਫੂਲੋਂ ਸੇ ਮੈਂ ਨਿਕਲੀ ਹੂੰ। ਅਤੇ ਕਿੰਨਾ ਸੋਹਣਾ ਵੈਲਕਮ ਦੇ ਕਿੰਨੇ ਖੂਬਸੂਰਤ ਬਣੇ ਹੋਏ ਨੇ। ਦੇਖ ਲਓ ਜੀ, ਮੱਖੀ ਬਣੀ ਹੋਈ ਹੈ। ਹੋਏ 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 ਕਿੰਨੇ ਸੋਹਣੇ ਪਰਿੰਦੇ ਅਤੇ ਕਿੰਨੀਆਂ ਸੋਹਣੀਆਂ ਤਿਤਲੀਆਂ ਅਤੇ ਕਿੰਨੀਆਂ ਸੋਹਣੀਆਂ ਮੱਖੀਆਂ। ਤਾਂ ਮੱਖੀਆਂ ਵੀ ਸੋਹਣੀਆਂ ਲੱਗਦੀਆਂ ਪਈਆਂ ਅਤੇ ਕੀੜੇ ਮਕੌੜੇ ਵੀ ਸੋਹਣੇ ਪੇ ਲੱਗਦੇ ਨੇ ਕਿ ਇੰਨੇ ਕਲਰਫੁੱਲ ਇਹਨਾਂ ਨੇ ਇਹ ਚੀਜ਼ਾਂ ਬਣਾਈਆਂ ਨੇ। ਬਹੁਤ ਪਿਆਰੀ ਪਿਆਰੀ ਚੀਜ਼ਾਂ ਨਜ਼ਰ ਆਉਂਦੀਆਂ ਨੇ। ਸੈਂਟਾ ਵੀ ਨਜ਼ਰ ਆ ਗਿਆ ਵੀ ਸਾਨੂੰ। ਲਓ ਬਈ ਦਾੜੀ ਔਰ ਉਹਨਾਂ ਦੇ ਮਖਸੂਸ ਕਿਰਦਾਰ ਜਿਹੜੇ ਨੇ ਉਹ ਵੀ ਪਏ ਨੇ। ਅਸਲ 'ਚ ਇਹ ਜਿਹੜਾ ਸਟੋਰ ਐਸਾ ਵੇ ਕਿ ਮੁਖਤਲਿਫ ਸਟੋਰਾਂ ਤੋਂ ਜਿਹੜਾ ਸਮਾਨ ਬਚਦਾ ਵੇ, ਮੁਖਤਲਿਫ ਸਟੋਰਾਂ ਦਾ ਵੀ ਇੱਕ ਸਟੋਰ 'ਤੇ ਲਿਆ ਕੇ ਵੇਚ ਦਿੱਤਾ ਜਾਂਦਾ। ਜ਼ਰਾ ਉਹ ਸਟੋਰ 'ਤੇ ਫਿਰ ਨਵਾਂ ਸਮਾਨ ਲਿਆਉਂਦੇ ਨੇ ਅਤੇ ਅੱਛੀ ਵੈਰਾਇਟੀ ਦੀਆਂ ਚੀਜ਼ਾਂ ਹੁੰਦੀਆਂ ਨੇ, ਫਿਰ ਇੱਥੇ ਇਕੱਠਾ ਕਰਕੇ ਅਤੇ ਉਹਨਾਂ ਨੂੰ ਫਿਰ ਸੇਲ ਕਰ ਦਿੱਤਾ ਜਾਂਦਾ ਵੇ। ਅਤੇ ਇਸ ਤੋਂ ਮੁਖਤਲਿਫ ਬ੍ਰਾਂਡ ਔਰ ਮੁਖਤਲਿਫ ਚੀਜ਼ਾਂ ਨੇ। ਇਹ ਦੇਖੋ ਕਿੰਨੇ ਪਿਆਰੇ ਡੋਗੀ, ਅੱਲਾ ਕਿੰਨੇ ਪਿਆਰੇ ਪੇ ਲੱਗਦੇ ਨੇ। ਐਸਾ ਲੱਗਦਾ ਸੁੱਤੇ ਹੋਏ ਨੇ ਵਾਕਈ, ਬਹੁਤ ਹੀ ਪਿਆਰੇ ਲੱਗ ਰਹੇ ਨੇ। ਲਓ ਵੀ ਉੱਲੂ ਕਿ ਸਾਡੇ ਪਤਾ ਉੱਲੂ ਕਹਿੰਦੇ ਉੱਲੂ ਵਰਗਾ ਵੇ, ਇਹਦੀ ਤਾਂ ਅਕਲ ਹੀ ਹੈ ਨਹੀਂ, ਉੱਲੂ ਹੈ। ਅਤੇ ਇੱਥੇ ਤਾਂ ਬਈ ਬੜਾ ਉਹਨੂੰ ਅਕਲਮੰਦ ਪਰਿੰਦਾ ਸਮਝਿਆ ਜਾਂਦਾ ਵੇ। ਬਿਲਕੁਲ ਆਪੋਜ਼ਿਟ ਚੀਜ਼ਾਂ ਨੇ ਸਾਡੇ ਇਹਨਾਂ ਦੀਆਂ। ਅਤੇ ਇਹ ਆ ਗਏ ਨੇ ਜੀ ਸੀਡ। ਜਿਹੜੇ ਤੁਸੀਂ ਬਾਗਬਾਨੀ ਦੇ ਸ਼ੌਕੀਨ ਨੇ ਤਾਂ ਸੀਡ ਲੈ ਲੈਣ, ਸਬਜ਼ੀਆਂ ਦੇ, ਫੁੱਲਾਂ ਦੇ, ਅਤੇ ਉਹ ਸੀਡ ਵੀ ਲੈ ਸਕਦੇ ਨੇ। ਇਹ ਛੋਟੇ ਛੋਟੇ ਬਾਗਬਾਨੀ ਦੀ ਚੀਜ਼ਾਂ ਬਣਾਈਆਂ ਨੇ ਬੱਚਿਆਂ ਵਾਸਤੇ, ਗਾਰਡਨਿੰਗ ਵਾਸਤੇ, ਕਿ ਛੋਟੇ ਛੋਟੇ ਪਾਣੀ ਪਾਉਣ ਵਾਲੇ, ਛੋਟਾ ਜਿਹੀ ਬਾਲਟੀ ਔਰ ਛੋਟਾ ਜਿਹਾ ਰੰਬਾ ਔਰ ਚੀਜ਼ਾਂ ਇਸ ਤਰ੍ਹਾਂ ਕਿ ਬੱਚਿਆਂ ਨੂੰ ਵੀ ਸਿਖਾਇਆ ਜਾਂਦਾ ਇੱਥੇ ਕਿ ਬੱਚੇ ਜਿਹੜੇ ਨੇ ਸਿੱਖਣ। ਲਓ ਬਈ ਇੱਕ ਦਫਾ ਫਿਰ ਵੈਲਕਮ ਉੱਲੂ ਸਾਨੂੰ ਵੈਲਕਮ ਪਿਆ ਕਰਦਾ। ਇੱਥੇ ਤਾਂ ਬਈ ਉੱਲੂਆਂ ਦੀ ਬੜੀ ਵਾਫਰ ਮਿਕਦਾਰ ਮੌਜੂਦ ਹੈ। ਦੇਖਦੇ ਜਾਓ, ਦੇਖਦੇ ਜਾਓ, ਦੇਖਦੇ ਜਾਓ। ਬੜੀ ਖੂਬਸੂਰਤ ਚੀਜ਼ਾਂ ਨਜ਼ਰ ਆ ਰਹੀਆਂ ਨੇ। ਇਹ ਵੀ ਬੱਚਿਆਂ ਦਾ ਬਣਾਇਆ ਹੋਇਆ ਗਾਰਡਨਿੰਗ ਦਾ ਸੈਟ ਬੱਚਿਆਂ ਵਾਸਤੇ। ਗਲਵਸ ਗਾਰਡਨਿੰਗ ਦੇ। ਗਾਰਡਨਿੰਗ ਇੰਨਾ ਜ਼ਿਆਦਾ ਇੱਥੇ ਕਰਦੇ ਨੇ ਨਾ ਲੋਕ, ਔਰ ਬੱਚਿਆਂ ਨੂੰ ਵੀ ਸਿਖਾਉਂਦੇ ਨੇ ਔਰ ਬੱਚਿਆਂ ਨੂੰ ਉੱਥੇ ਲੈ ਕੇ ਜਾਂਦੇ ਨੇ। ਇਹ ਬਣੇ ਹੋਏ ਨੇ ਸਵਿਮਿੰਗ ਪੂਲ, ਘਰ ਵਿੱਚ ਰੱਖ ਲਓ। ਔਰ ਇਹ ਸਾਰਾ ਸੈਕਸ਼ਨ ਜਿਹੜਾ ਵੇ ਤੁਸੀਂ ਦੇਖ ਲਓ ਕਿ ਇਹ ਚੇਅਰਸ ਨੇ ਜਿਹੜੀਆਂ ਤੁਸੀਂ ਬਾਹਰ ਬੈਠਦੇ ਹੋ ਨਾ, ਉਹਦੇ ਵਾਸਤੇ ਚੇਅਰਸ ਸਮਰ ਵਿੱਚ ਜਿਹੜੇ ਯੂਜ਼ ਹੁੰਦੀਆਂ ਨੇ। ਸਮਰ ਚੇਅਰਸ ਜਿਹੜੇ ਟੇਬਲ, ਚੇਅਰ, ਝੂਲੇ, ਇਸ ਤਰ੍ਹਾਂ ਬਾਹਰ ਤੁਸੀਂ ਲੈ ਕੇ ਲੋਕ ਰੱਖ ਲੈਂਦੇ ਨੇ, ਧੁੱਪ ਦਾ ਲੁਤਫ ਉਠਾਉਂਦੇ ਨੇ
ਔਰ ਗਰਮੀ ਦੇ ਸੀਜ਼ਨ 'ਚ ਬੜਾ ਚੀਜ਼ਾਂ ਵਿਕਦੀਆਂ ਨੇ, ਬਹੁਤ ਜ਼ਿਆਦਾ ਵਿਕਦੀਆਂ ਨੇ। ਅਸੀਂ ਵੀ ਲੈ ਕੇ ਰੱਖੀਆਂ ਹੋਈਆਂ ਨੇ ਚੇਅਰਸ, ਪਰ ਸਾਡੀਆਂ ਤਾਂ ਉਹ ਸਟੋਰ ਵਿੱਚ ਹੀ ਵੜੀਆਂ ਹੋਈਆਂ ਨੇ। ਉਹ ਕਦੀ ਮੌਕਾ ਹੀ ਨਹੀਂ ਮਿਲਿਆ ਕਿ ਅਸੀਂ ਕੱਢੀਏ, ਕਿਉਂਕਿ ਇੰਨੀ ਜ਼ਿਆਦਾ ਸਰਦੀ ਔਰ ਸਾਡਾ ਸੀਜ਼ਨ ਐਸਾ ਰਹਿੰਦਾ ਵੇ ਕਿ ਬਹੁਤ ਘੱਟ ਨਿਕਲੀਆਂ। ਹੁਣ ਅਗਰ ਧੁੱਪਾਂ ਨਿਕਲੀਆਂ ਤਾਂ ਅਸੀਂ ਵੀ ਉਹਨਾਂ ਨੂੰ ਕੱਢਾਂਗੇ। ਇੱਕ ਚੇਅਰ ਔਰ ਇੱਕ ਟੇਬਲ ਔਰ ਕੁਛ ਚੇਅਰ ਸਾਡੇ ਵੀ ਸਟੋਰ ਵਿੱਚ ਪਈਆਂ ਨੇ, ਲੇਕਿਨ ਬਹੁਤ ਘੱਟ ਇਸਤੇਮਾਲ 'ਚ ਆਉਂਦੀਆਂ ਨੇ। ਛੋਟੀਆਂ ਛੋਟੀਆਂ ਗਾੜੀਆਂ ਮੈਨੂੰ ਨਜ਼ਰ ਆ ਗਈਆਂ। ਰਾਫੇ ਵੀ ਜਦੋਂ ਸਾਡੇ ਨਾਲ ਆਉਂਦਾ ਉਹ ਇਸ ਤਰ੍ਹਾਂ ਗਾੜੀ ਜ਼ਰੂਰ ਚੁੱਕਦਾ ਵੇ। ਅਤੇ ਇਹ ਬੱਚਿਆਂ ਦੇ ਖਿਡੌਣਿਆਂ ਦਾ ਸੈਕਸ਼ਨ ਹੈ, ਕਿੰਨਾ ਬੜਾ ਸੈਕਸ਼ਨ ਹੈ। ਇੰਨੇ ਜ਼ਿਆਦਾ ਇੱਥੇ ਚੀਜ਼ਾਂ ਨੇ ਨਾ, ਬੱਚਿਆਂ ਦੇ ਸੋਹਣੇ ਸੋਹਣੇ ਹੈਂਡ ਦੇ ਬਣੇ ਹੋਏ ਨੇ ਬੈਂਡਸ ਵਗੈਰਾ। ਲਓ ਬਈ, ਅਸੀਂ ਕੁਛ ਬੁੱਕਸ ਲੈਣ ਵਾਸਤੇ ਆਏ ਸਾਂ ਕਿ ਯੂਸੁਫ ਔਰ ਮੁਸਤਫਾ ਵਾਸਤੇ ਕੁਛ ਬੁੱਕਸ ਖਰੀਦੀਏ। ਅਸਲ ਮਕਸਦ ਸਾਡਾ ਇੱਥੇ ਆਉਣ ਦਾ, ਇਸ ਸਟੋਰ ਦਾ ਇਹ ਸੀ ਕਿ ਬੁੱਕਸ ਲੈਣੀਆਂ। ਚਲਦੇ ਚਲਦੇ ਸਾਨੂੰ ਫਿਰ ਬਿਲਾ ਆਖਰ ਸਾਨੂੰ ਅਸੀਂ ਉੱਥੇ ਪਹੁੰਚਣ 'ਤੇ ਕਾਮਯਾਬ ਹੋ ਗਏ। ਇੱਥੇ ਖਾਸੀ ਬੁੱਕਸ ਪਈਆਂ ਨੇ ਅਤੇ ਹੁਣ ਇੱਥੇ ਚੋਇਸ ਕਰਾਂਗੇ ਕਿ ਵੀ ਇਹਨਾਂ ਬੱਚਿਆਂ ਵਾਸਤੇ ਕਿਹੜੀ ਬੁੱਕਸ ਲਈਏ ਅਸੀਂ, ਤਾਂ ਕਿ ਥੋੜ੍ਹਾ ਅੱਛਾ ਉਹਨਾਂ ਦਾ ਟਾਈਮ ਗੁਜ਼ਰੇ ਅਤੇ ਥੋੜ੍ਹਾ ਫੋਨ ਔਰ ਟੈਬਲੇਟ ਤੋਂ ਕੱਟਣ ਔਰ ਆਪਣੀ ਬੁੱਕਸ ਦੀ ਤਰਫ ਰੀਡਿੰਗ ਕਰਨ, ਕੁਛ ਕਰਨ। ਕਾਰਡ ਸੈਕਸ਼ਨ ਆ ਗਿਆ ਵੇ। ਅਸੀਂ ਇੱਥੋਂ ਕੁਛ ਕਾਰਡ ਵੀ ਚੁੱਕ ਲਏ ਕਿ ਬੱਚਿਆਂ ਨੇ ਕੋਈ ਗਿਫਟਸ ਵਗੈਰਾ ਦੇਣੇ ਹੁੰਦੇ ਨੇ, ਕੋਈ ਬਰਥਡੇ ਆ ਜਾਂਦੀ ਹੈ ਅਤੇ ਘਰ ਵਿੱਚ ਪਏ ਹੋਣ ਤਾਂ ਕਿ ਵਕਤ ਜ਼ਰੂਰਤ ਕੰਮ ਆ ਜਾਣ। ਅਤੇ ਓਏ ਹੋਏ ਹੋਏ, ਯਾਹਿਆ ਤਾਂ ਦੇਖੋ ਬਈ, ਯਾਹਿਆ ਕਹਿੰਦਾ ਪਿਆ ਛੇਤੀ ਕਰੋ, ਯਾਹਿਆ ਬੜਾ ਬੇਜ਼ਾਰ ਆ ਗਿਆ ਵੇ। ਯਾਹਿਆ ਕਹਿੰਦਾ ਵੀ ਤੁਸੀਂ ਮੈਨੂੰ ਕਿਹੜੀ ਮੁਸੀਬਤ 'ਚ ਪਾਇਆ ਵੇ, ਛੇਤੀ ਕਰੋ। ਯਾਹਿਆ ਦੀ ਚੀਖਾਂ ਸੁਣਨ ਵਾਲੀਆਂ ਨੇ ਬਈ। ਯਾਹਿਆ ਬਹੁਤ ਜਿਹੜਾ ਨਾ ਇਸ ਵੇਲੇ ਬਹੁਤ ਗੁੱਸੇ ਵਿੱਚ ਏ। ਅਤੇ ਇਹ ਵਾਲੀਆਂ ਬੁੱਕਸ ਅਸੀਂ ਲਈਆਂ ਨੇ ਬੱਚਿਆਂ ਵਾਸਤੇ, ਅਤੇ ਕੁਛ ਇੱਕ ਦੋ ਚਾਰ ਹੋਰ ਚੀਜ਼ਾਂ ਚੁੱਕੀਆਂ ਨੇ ਜਿਹੜੀਆਂ ਸਾਨੂੰ ਚੰਗੀਆਂ ਲੱਗੀਆਂ ਨੇ। ਬਹੁਤ ਬੜਾ ਸੈਕਸ਼ਨ ਹੈ, ਇੰਨਾ ਬੜਾ ਸਟੋਰ ਹੈ। ਸਾਨੂੰ ਫਿਰਦੇ ਫਿਰਦੇ ਵੀ ਖਾਸਾ ਟਾਈਮ ਲੱਗ ਗਿਆ ਵੇ, ਲੇਕਿਨ ਹਾਲੇ ਵੀ ਇਹ ਮੁੱਕਣ 'ਚ ਨਹੀਂ ਪਿਆ ਆਉਂਦਾ। ਮਤਲਬ ਅਸੀਂ ਦੇਖਦੇ ਜਾ ਰਹੇ ਹਾਂ, ਪਰ ਯਾਹਿਆ ਸਾਹਿਬ ਬੜੇ ਇਸ ਵੇਲੇ ਬੇਜ਼ਾਰ ਨੇ ਔਰ ਪੂਰੀ ਉੱਦਾਂ ਕੂਵਤ ਦੇ ਨਾਲ ਚੀਖ ਰਹੇ ਨੇ ਕਿ ਛੇਤੀ ਕਰੋ ਵੀ, ਤੁਸੀਂ ਕੀ ਮੈਨੂੰ ਇੱਥੇ ਬਿਠਾ ਦਿੱਤਾ ਵੇ। ਯਾਹਿਆ ਨੂੰ ਕਾਬੂ ਕਰਨ ਦਾ ਇਹੀ ਤਰੀਕਾ ਵੇ ਕਿ ਯਾਹਿਆ ਨੂੰ ਬਿਠਾ ਦੇਵੋ ਇੱਥੇ, ਅਤੇ ਯਾਹਿਆ ਫਿਰ ਕਾਬੂ ਆ ਜਾਂਦਾ ਵੇ। ਯਾਹਿਆ ਨੂੰ ਮੇਰੀ ਅੰਗੂਠੀਆਂ ਬੜੀਆਂ ਪਸੰਦ ਨੇ। ਜਦੋਂ ਵੀ ਮੇਰਾ ਹੱਥ ਕੋਲ ਜਾਂਦਾ ਵੇ, ਇਹ ਅੰਗੂਠੀਆਂ ਨੂੰ ਫੜ ਕੇ ਜ਼ਰੂਰ ਦੇਖਦਾ ਵੇ। ਉਹ ਪੱਥਰ ਉਹਨੂੰ ਬੜੇ ਮੁਤਾਸਰ ਕਰਦੇ ਨੇ। ਲਓ ਬਈ, ਯਾਹਿਆ ਹੈਲੋ ਹੈਲੋ, ਯਾਹਿਆ ਦੀ ਹਰਕਤਾਂ ਦੇਖ ਲਓ ਵੀ ਤੁਸੀਂ ਸਾਰੇ। ਯਾਹਿਆ ਦੇ ਬੜੇ ਮੂਡ ਜਿਹੜੇ ਨਾ ਬਹੁਤ ਘੱਟ। ਯਾਹਿਆ ਹੱਸਦਾ ਤੁਹਾਨੂੰ ਨਜ਼ਰ ਆਏਗਾ। ਯਾਹਿਆ ਬਸ ਮੂਡੀ ਬੱਚਾ ਵੇ, ਬਹੁਤ ਜ਼ਿਆਦਾ ਜਿਹੜਾ ਨਾ ਹਰ ਵੇਲੇ ਗੁੱਸੇ 'ਚ ਰਹਿੰਦਾ ਵੇ। ਤੇ ਲਓ ਬਈ, ਕਲਰਿੰਗ ਵਾਲਾ ਸੈਕਸ਼ਨ ਆ ਗਿਆ। ਇੱਥੇ ਬੱਚਿਆਂ ਦੇ ਕਲਰਸ ਔਰ ਬਹੁਤ ਚੀਜ਼ਾਂ ਪਈਆਂ ਨੇ। ਓਏ ਹੋਏ ਹੋਏ, ਦੇਖ ਲਓ ਬਈ ਕਿੰਨੀ ਖੂਬਸੂਰਤ ਚੀਜ਼ਾਂ ਨੇ। ਇਹ ਘਰ ਵਿੱਚ ਜੁੱਤੀਆਂ ਪਾਈਆਂ ਜਾਂਦੀਆਂ ਨੇ, ਕਿਉਂਕਿ ਤਾਂ ਠੰਡ ਹੁੰਦੀ ਹੈ ਨਾ, ਅਤੇ ਇਸ ਤਰ੍ਹਾਂ ਦੀ ਵੈਲਵਟ ਟਾਈਪ ਬੜੀ ਸੌਫਟ ਹੁੰਦੀਆਂ ਨੇ, ਅਤੇ ਇਹ ਘਰ ਵਿੱਚ ਪਾ ਕੇ ਲੋਕ ਅਮੂਮਨ ਫਿਰਦੇ ਨੇ। ਸੌਕਸ ਤੇ ਤੁਹਾਨੂੰ ਜਿੱਥੇ ਵੀ ਜਾਓਗੇ ਨਾ ਸੌਕਸ ਜ਼ਰੂਰ ਨਜ਼ਰ ਆਉਣਗੇ, ਕਿਉਂਕਿ ਤਾਂ ਠੰਡ ਹੈ, ਸੌਕਸ ਬਹੁਤ ਪਾਈ ਜਾਂਦੀ। ਅੱਜ ਕੱਲ੍ਹ ਵੀ ਅਸੀਂ ਹਾਲੇ ਸੌਕਸ ਪਾ ਰਹੇ ਹਾਂ, ਹਾਲਾਂਕਿ ਗਰਮੀ ਦਾ ਸੀਜ਼ਨ ਚੱਲ ਰਿਹਾ, ਲੇਕਿਨ ਇੰਨੀ ਸਰਦੀ ਹੈ ਕਿ ਸੌਕਸ ਬਹੁਤ ਇਸਤੇਮਾਲ ਹੁੰਦੇ ਨੇ। ਹਰ ਵੇਲੇ ਸੌਕਸ ਇਸਤੇਮਾਲ ਹੁੰਦੇ ਨੇ। ਇਹ ਕਿਚਨ ਦਾ ਕੋਈ ਸਮਾਨ ਪਿਆ ਹੈ, ਕਿਚਨ ਦੇ ਜਿਹੜਾ ਅਸੀਂ ਕਰਨੇ ਆ ਫੋਮ ਵਗੈਰਾ ਔਰ ਮੁਖਤਲਿਫ ਚੀਜ਼ਾਂ, ਕਿਚਨ ਆਈਟਮਸ ਨੇ ਸੋਹਣੇ ਸੋਹਣੇ ਪਏ ਹੋਏ, ਅਤੇ ਕਿਚਨ ਦੇ ਇਸਤੇਮਾਲ ਟਾਵਲ ਔਰ ਇਹ ਚੀਜ਼ਾਂ ਨੇ। ਚਲੋ ਬਈ, ਅਸੀਂ ਦੇਖਦੇ ਜਾ ਰਹੇ ਹਾਂ। ਬਾਥਰੂਮ ਮੈਟਸ ਬੜੇ ਅੱਛੇ ਨਰਮ ਕੁਆਲਿਟੀ ਔਰ ਹੱਥ ਸੌਫਟ ਨੇ, ਹੱਥ ਲਾਉਣ 'ਚ ਵੀ, ਔਰ ਇੰਨੇ ਕਲਰ ਵਿੱਚ ਦਸਤਿਆਬ ਨੇ ਨਾ ਕਿ ਤੁਸੀਂ ਜਿਹੜਾ ਮਰਜ਼ੀ ਲੈ ਲਵੋ। ਔਰ ਪ੍ਰਾਈਸ ਵੀ ਇਹਨਾਂ ਦੇ ਬੜੇ ਮੁਨਾਸਿਬ ਪ੍ਰਾਈਸ ਵਿੱਚ ਲੱਗੀਆਂ ਹੋਈਆਂ ਨੇ ਚੀਜ਼ਾਂ ਕਿ ਤੁਸੀਂ ਲੈ ਲਵੋ। ਇਹ ਬਾਕੀ ਬਾਥਰੂਮ ਦਾ ਪੂਰਾ ਸੈਕਸ਼ਨ ਚੱਲ ਰਿਹਾ। ਬਾਥਰੂਮ ਦੇ ਸ਼ੀਸ਼ੇ ਜਿਹੜੇ ਲੱਗੇ ਹੁੰਦੇ ਨੇ, ਬਾਥਰੂਮ ਦੀ ਸਫਾਈ ਦੀ ਕਲੀਨਿੰਗ ਦੀਆਂ ਸਮਾਨ ਜਿਹੜਾ ਵੇ। ਇੱਥੇ ਸਾਰਾ ਬਲੈਂਕਟ ਦਾ ਆ ਗਿਆ ਸੈਕਸ਼ਨ, ਕਿ ਜਿਹੜਾ ਛੋਟੇ ਬਲੈਂਕਟ ਲਏ ਜਾਂਦੇ ਨੇ ਸਰਦੀ ਵਿੱਚ। ਬੜੇ ਬੜੇ ਨਹੀਂ ਹੁੰਦੇ, ਛੋਟੇ ਸਾਈਜ਼ ਦੇ ਹੁੰਦੇ ਨੇ। ਫਿਰ ਜਿਸ ਤੁਹਾਡਾ ਸਿਟਿੰਗ ਏਰੀਆ ਹੁੰਦਾ ਵੇ, ਤੁਸੀਂ ਰੱਖ ਲੈਂਦੇ ਹੋ ਕਿ ਥੋੜ੍ਹਾ ਜਿਹਾ ਬੈਠਣਾ ਵੇ ਅਤੇ ਲੱਤਾਂ ਦੇ ਉੱਤੇ ਪਾ ਲਵੋ, ਥੋੜ੍ਹਾ ਜਿਹਾ ਬੈਠਣਾ ਵੇ ਤਾਂ ਕਿ ਗਰਮ ਰਹੋ। ਉਹ ਇਹ ਪੂਰਾ ਸੈਕਸ਼ਨ ਜਿਹੜਾ ਵੇ ਉਹਨਾਂ ਬਲੈਂਕਟਸ ਨਾਲ ਭਰਿਆ ਹੋਇਆ ਵੇ। ਇੰਨੀ ਜ਼ਿਆਦਾ ਵਰਾਇਟੀ ਹੈ, ਬਹੁਤ ਜ਼ਿਆਦਾ। ਇਸ ਪਾਸੇ ਜੀ ਕਲਰ ਆ ਗਏ ਨੇ, ਜਿਹੜੇ ਘਰ ਵਿੱਚ ਰੰਗ ਰੋਗਨ ਕਰਦੇ ਨੇ ਲੋਕ। ਇੱਥੋਂ ਜ਼ਿਆਦਾਤਰ ਲੋਕ ਇੱਥੇ ਆਪਣੇ ਘਰ ਦਾ ਰੰਗ ਵੀ ਖੁਦ ਹੀ ਕਰਦੇ ਨੇ, ਕਿ ਬਹੁਤ ਜ਼ਿਆਦਾ ਜਿਹੜਾ ਵੇ ਮਹਿੰਗਾ ਵੇ, ਲੇਕਿਨ ਕਰਨਾ ਬੜਾ ਆਸਾਨ ਹੈ। ਤੁਸੀਂ ਇਹ ਲਵੋ ਔਰ ਇਹਨੂੰ ਰੋਲ ਨੂੰ ਘੁਮਾਵੋ ਔਰ ਕਲਰ ਹੋ ਜਾਂਦਾ। ਦੀਵਾਰਾਂ ਇੱਥੇ ਦੀਆਂ ਐਸੀਆਂ ਨੇ, ਇਸ ਲਈ ਜ਼ਿਆਦਾਤਰ ਲੋਕ ਆਪਣੇ ਇਸ ਤਰ੍ਹਾਂ ਹੀ ਕਰਦੇ ਨੇ।
ਯਾਹਿਆ ਜਿਹੜਾ ਨਾ ਦੇਖ ਰਿਹਾ, ਯਾਹਿਆ ਬੇਜ਼ਾਰ ਵੀ ਹੈ ਤੇ ਯਾਹਿਆ ਦੇਖ ਰਿਹਾ ਕਿ ਵੀ ਛੇਤੀ ਛੇਤੀ ਇੱਥੋਂ ਨਿਕਲਣ। ਚਲੋ ਬਈ, ਅਸੀਂ ਹੁਣ ਇੱਥੇ ਰਵਾਨਗੀ ਦੀ ਤਿਆਰੀ ਕਰ ਰਹੇ ਹਾਂ। ਕਾਫੀ ਚੀਜ਼ਾਂ ਤਾਂ ਅਸੀਂ ਦੇਖ ਲਈਆਂ ਨੇ, ਜੋ ਕੁਛ ਲੈਣਾ ਸੀ ਅਸੀਂ ਲੈ ਲਿਆ ਵੇ। ਤੇ ਲੋ ਬਈ, ਮੈਂ ਕਿਹਾ ਚਲੋ ਟੋਪੀ ਪਾ ਕੇ ਦੇਖ ਲਵਾਂ ਕੈਸੀ ਲੱਗ ਰਹੀ ਹੈ। ਤੇ ਅਸੀਂ ਖਰਾਮਾ ਅੱਗੇ ਦੀ ਤਰਫ ਵਧਣ ਲੱਗ ਪਏ ਹਾਂ ਕਿ ਕਾਊਂਟਰ ਦੀ ਤਰਫ ਜਾਈਏ, ਕਿਉਂਕਿ ਯਾਹਿਆ ਨੇ ਸ਼ਦੀਦ ਰੋਣਾ ਸ਼ੁਰੂ ਕਰ ਦਿੱਤਾ ਵੇ। ਤੇ ਉਹਨਾਂ ਨੇ ਵੀ ਅਨਾਊਂਸਮੈਂਟ ਕਰ ਦਿੱਤੀ ਹੈ ਕਿ ਸਟੋਰ ਬੰਦ ਹੋਣ ਵਾਲਾ ਵੇ ਤੇ ਜਿਹੜੇ ਲੋਕ ਨੇ ਜਲਦੀ ਕਾਊਂਟਰ ਦੀ ਤਰਫ ਆ ਜਾਣ। ਯਾਹਿਆ ਨੂੰ ਇੱਕ ਗਾੜੀ ਚੁੱਕ ਕੇ ਦਿੱਤੀ, ਅਸੀਂ ਕਿਹਾ ਚਲੋ ਇੱਕ ਆਇਆ ਨਾਲ, ਪਰ ਯਾਹਿਆ ਨੇ ਫੌਰਨ ਹੀ ਇੱਕ ਤਾਂ ਖੋਲ੍ਹ ਲਈ, ਔਰ ਦੂਸਰਾ ਵੇ ਯੂਸਫ ਔਰ ਮੁਸਤਫਾ ਨੂੰ ਅਸੀਂ ਇੱਥੇ ਛੱਡ ਕੇ ਗਏ ਸਾਂ ਰਾਫੇ ਹਾਊਸ। ਉਹ ਕਹਿ ਰਹੇ ਸਨ ਕਿ ਅਸੀਂ ਨਹੀਂ ਜਾਣਾ, ਅਸੀਂ ਰਾਫੇ ਦੇ ਕੋਲ ਜਾਣਾ ਹੈ। ਇਹਨੂੰ ਲੈਣ ਵਾਸਤੇ ਅਸੀਂ ਆਏ ਕਿ ਮੁਸਤਫਾ ਔਰ ਯੂਸਫ ਨੂੰ ਲੈ ਲਈਏ, ਪਰ ਨੂਰ ਫਾਤਮਾ ਉਹਨਾਂ ਵਾਸਤੇ, ਆਪਣੇ ਭਰਾਵਾਂ ਵਾਸਤੇ ਬੜੇ ਚਾਵਾਂ ਦੇ ਨਾਲ ਬਣਾਉਂਦੀ ਪਈ ਹੈ ਕੁਕੀ। ਤੇ ਉਹ ਕਹਿੰਦੀ ਵੀ ਨਹੀਂ ਖਾ ਕੇ ਜਾਓ, ਤੇ ਮੈਂ ਬਣਾ ਰਹੀ ਹਾਂ, ਫਟਾਫਟ ਬਣ ਜਾਣੇ ਨੇ ਔਰ ਤੁਸੀਂ ਖਾ ਕੇ ਜਾਣਾ ਗਰਮਾ ਗਰਮ। ਤੇ ਨੂਰ ਫਾਤਮਾ ਦਬਾ ਦਬ ਲੱਗੀ ਹੋਈ ਆਪਣੇ ਸੋਹਣੇ ਸੋਹਣੇ ਹੱਥਾਂ ਦੇ ਨਾਲ ਨਾ एक कुड़ी भी बनाती है, अपने अपने भाइयों के लिए बना रही है। इतने प्यारे प्यारे जो है ना कुकीज़ बना रही है। तो बस हुण असीं खा के ही जावांगे, जदों कोई इन्ने प्यार ना रोके कि भी रुक जाओ जाने वाले रुक जा, आदमी बुरा नहीं हूँ दिल का। तो सानूं रोकिया जा रहा वे। ये जिहड़े कुकी ने ना, इन्हां ते साडी लगी सी मोहर, ਤੇ ਅਸੀਂ ਜਿਹੜਾ ਨਾ ਹੁਣ ਇਹ ਖਾ ਕੇ ਹੀ ਜਾਣਾ, ਵਰਨਾ ਸਾਡਾ ਇਰਾਦਾ ਬਿਲਕੁਲ ਨਹੀਂ ਸੀ ਕਿ ਅਸੀਂ ਚਲੋ ਛੋਣਾ ਬੱਚਾ ਮੇਰਾ। ਚਲੋ ਬਈ ਹੁਣ ਜਾ, कितने मिनट में बनेंगे नूर फातिमा? like 30 minutes में बन जाएगा। अच्छा चलो भाई, हो गया गर्म? नहीं हो रहा है। अच्छा हो रहा है। जा रहे थे वो लोग? नहीं अभी तो कोई उनका दोबारा से फ़ोन ही नहीं आया कोई। वाह भाई, लो भाई Okay, and then in 12 minutes it will be done. Oh, this smells. ये नन्नो को मिला है ईद का गिफ्ट आसरा बाजी की तरफ से। लो भाई नन्नो, ईद का गिफ्ट आसरा। इसमें क्या क्या है? ये कैंडल है। Oh, and this really nice plant. I'm gonna put this in my room. और ये क्या है? Yeah, like diffuser. डिफ्यूज़र। Incense वाला होता है। That's so nice. And this basket is so हाँ, cute. बास्केट कितनी अच्छी लग रही है ना, बहुत ही So प्यारी, nice. ज़बरदस्त। अब अच्छा लगा आपको? चलो भाई। Very cute. ओए होए 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 होए, मेरा पोलो छो बेटा ना गुद्दा गुद्दो बेटा छो बेटा मेरा। ਬੱਚੇ ਗੇਮ ਖੇਲ ਰਹੇ ਨੇ ਤੇ ਕੁਕੀਜ਼ ਤਿਆਰ ਹੋ ਰਹੀਆਂ ਨੇ। ਤੇ ਬਈ ਬੜਾ ਜੋਸ਼ੋ ਜਜ਼ਬੇ ਦੇ ਨਾਲ ਗੇਮ ਖੇਲਿਆ ਜਾ ਰਿਹਾ ਵੇ। ਰਾਫੇ ਬੈਠੇ ਨੇ ਸਾਈਡ ਤੇ ਔਰ ਮੁਸਤਫਾ ਔਰ ਯੂਸਫ ਖੇਲ ਰਹੇ ਨੇ ਗੇਮ। ਤੇ ਕੁਕੀ ਦੀ ਖੁਸ਼ਬੂ ਆਣੀ ਸ਼ੁਰੂ ਹੋ ਗਈ ਏ ਤੇ ਸਾਰੇ ਇੰਤਜ਼ਾਰ ਵਿੱਚ ਨੇ ਵੀ ਗਰਮਾ ਗਰਮ ਕੁਕੀਜ਼ ਆ ਜਾਣ ਤੇ ਖਾ ਕੇ ਤੇ ਘਰ ਦੀ ਰਵਾਨਗੀ ਫੜੀਏ। ਰਾਫੇ ਯਾਹਿਆ ਦੇ ਨਾਲ ਮਸਤੀਆਂ 'ਚ ਲੱਗੇ ਹੋਏ ਨੇ। ਤੇ ਲੋ ਬਈ ਨੂਰ ਫਾਤਮਾ ਲੈ ਕੇ ਆ ਗਈ ਹੈ ਗਰਮਾ ਗਰਮ ਕੁਕੀਜ਼ ਤੇ ਨਾਲ ਠੰਡੀ ਠੰਡੀ ਆਈਸ ਕ੍ਰੀਮ। ਤੇ ਬਈ ਇਹ ਦੇਖ ਲਓ ਨਜ਼ਾਰੇ। ਅਸੀਂ ਹੁਣ ਇਹਨੂੰ ਖਾਵਾਂਗੇ, ਲੁਤਫ ਉਠਾਵਾਂਗੇ ਇਹਦਾ, ਤੇ ਉਸ ਤੋਂ ਬਾਅਦ ਸਾਡੀ ਘਰ ਦੀ ਹੋ ਜਾਏਗੀ ਰਵਾਨਗੀ। ਤੇ ਨੂਰ ਫਾਤਮਾ ਦਾ ਥੈਂਕਸ ਕਹਿਣਾ ਚਾਹੁੰਦੀ ਹਾਂ ਕਿ ਉਹਨੇ ਇੰਨੀ ਅੱਛੀ ਸਾਨੂੰ ਇਹ ਕੁਕੀਜ਼ ਔਰ ਆਈਸ ਕ੍ਰੀਮ ਦਿੱਤੀ। ਸ਼ਾਮਾਂ ਪੈ ਗਈਆਂ ਨੇ, ਰਾਤ ਹੋ ਗਈ ਹੈ, ਖਾਸੀ ਦੇਰ ਸਾਨੂੰ ਹੋ ਗਈ ਹੈ ਤੇ ਅਸੀਂ ਘਰ ਵਾਪਸ ਖੈਰੀਅਤ ਨਾਲ ਪਹੁੰਚ ਚੁੱਕੇ ਹਾਂ। ਲਾਈਟਾਂ ਜਲ ਗਈਆਂ ਨੇ ਤੇ ਆਸਮਾਨ ਦਾ ਜਦੋਂ ਗਏ ਸਾ ਮੰਜ਼ਰ ਕੁਝ ਹੋਰ ਸੀ, ਹੁਣ ਕੁਝ ਹੋਰ ਹੋ ਗਿਆ। ਤੇ ਫਿਰ ਮਿਲਦੇ ਹਾਂ। ਅੱਲਾ ਹਾਫਿਜ਼ ਤੇ ਰੱਬ ਰਾਖਾ।